जी अस्सलाम वालेकुम रहमतुल्लाह। मैं 47 ਦੀ ਵੰਡ ਦੇ ਜਿਹੜੇ ਬਜ਼ੁਰਗ ਨੇ ਉਸ ਦੇ ਗਵਾਹ ਨੇ 47 ਦੀ ਵੰਡ ਦੇ ਉਹਨਾਂ ਬਜ਼ੁਰਗਾਂ ਦੀ ਤਲਾਸ਼ ਦੇ ਵਿੱਚ ਅੱਜ ਮੈਂ ਪਹੁੰਚਿਆ ਹਾਂ ਪਿੰਡ ਬਲਗਣ। ਇਹਦੇ ਨਾਲ ਢਿਲਮ ਬਲਗਣ ਇਕੱਠਾ ਬੋਲਿਆ ਜਾਂਦਾ ਹੈ। ਤਹਿਸੀਲ ਦੀ ਡਸਕਾ ਤੇ ਜ਼ਿਲ੍ਹਾ ਦਾ ਸਿਆਲਕੋਟ। ਤੇ ਅੱਜ ਜਿਹੜੀ ਹੈ ਸਟੋਰੀ ਇਹ ਬਾਬਾ ਜੀ ਹੈਗੇ ਨੇ ਮੁਹੰਮਦ ਸ਼ਫੀ ਸਾਹਿਬ। ਤੇ ਇਹ ਬੜੇ ਮੁਸ਼ਕਿਲਾਂ ਦੇ ਨਾਲ ਜੀ ਘਰ ਬੂਏ ਛੱਡਣੇ ਇਨਸਾਨ ਤੇ ਕੀ ਜਾਨਵਰ ਨੂੰ ਵੀ ਜਿਸ ਵਕਤ ਦਾ ਘਰ ਬਾਹਰ ਛਡਾਇਆ ਜਾਣਾ ਤੇ ਬਹੁਤ ਮੁਸ਼ਕਿਲ ਹੁੰਦੀ ਹੈ। ਤੇ ਉਹ ਕਹਿੰਦੇ ਨੇ ਜੀ ਕੁੱਲੀ ਤੇ ਕੱਖਾਂ ਦੀ ਵੀ ਜਿਹੜੀ ਹੈ ਨਾ ਉਹ ਹਰ ਇੱਕ ਨੂੰ ਪਿਆਰੀ ਹੁੰਦੀ। ਤੇ ਜਿਨ੍ਹਾਂ ਨੇ ਫਿਰ ਆਪਣਾ ਜ਼ਮੀਨ ਭਾਵੇਂ ਭੌਂਡਾ ਦੋਸਤ ਯਾਰ ਬੇਲੀ ਘਰ ਬੂਆ ਸਭ ਕੁਝ ਛੱਡਿਆ ਹੋਵੇ ਫਿਰ ਬਹੁਤ ਮੁਸ਼ਕਿਲਾਂ ਹੋ ਜਾਂਦੀਆਂ ਨੇ। जी अस्सलाम वालेकुम जी। वालेकुम सलाम जी। की हाल जे? ठीक जे? खैरियत है? राजी बाजी हो? माशाअल्लाह। ਤੁਹਾਡਾ ਪੂਰਾ ਨਾਮ ਕੀ ਜੇ? ਮੁਹੰਮਦ ਸ਼ਫੀ। ਮੁਹੰਮਦ ਸ਼ਫੀ। ਤੁਹਾਡੇ ਵਾਲਿਦ ਸਾਹਿਬ ਦਾ ਨਾਮ? ਛੋਟੇ ਖਾਂ। ਛੋਟੇ ਖਾਂ। ਤੁਸੀਂ ਕਿੰਨੇ ਭਰਾ ਜੇ? 4। ਮੈਂ ਸਭ ਤੋਂ ਛੋਟਾ ਤੇ ਤਰਾਵੇ ਜਿਹੜੇ ਨੇ ਮੇਰੇ ਤੋਂ ਪਹਿਲਾਂ ਤੁਰ ਗਏ ਨੇ ਸਾਰੇ। ਮੈਂ ਇਕੱਲਾ ਹੀ ਰਹਿ ਗਿਆ। ਵੱਡਿਆਂ ਦੇ ਨਾਂ ਕੀ ਨੇ? ਨੂਰ ਮੁਹੰਮਦ, ਦੀਨ ਮੁਹੰਮਦ, ਸ਼ੇਰ ਮੁਹੰਮਦ। ਨੂਰ ਮੁਹੰਮਦ, ਦੀਨ ਮੁਹੰਮਦ, ਸ਼ੇਰ ਮੁਹੰਮਦ। ਪਾਕਿਸਤਾਨ ਦੀ ਵੰਡ ਹੋਈ ਉਸ ਵਕਤ ਤੁਹਾਡੀ ਕਿੰਨੀ ਉਮਰ ਸੀ? ਪਾਕਿਸਤਾਨ ਦੀ ਜਦੋਂ ਵੰਡ ਹੋਈ ਹੈ ਮੇਰੀ ਉਮਰ ਉਦੋਂ 11 ਸਾਲ ਦੀ। ਹੋਸ਼ ਚੰਗੀ? ਹੋਸ਼ ਚੰਗੀ। ਤੇ ਜਿਹੜਾ ਵੱਡਾ ਭਰਾ ਹੈ ਉਹਦੀ ਕਿੰਨੀ ਉਮਰ ਸੀ? ਉਹ ਤੇ ਤਗੜਾ ਸੀ। ਉਹਦੀ ਸ਼ਾਦੀ ਉੱਥੇ ਹੀ ਹੋ ਗਈ। ਇੰਡੀਆ ਦੇ ਵਿੱਚ ਹੀ? ਵੱਡੇ ਦੀ ਸ਼ਾਦੀ ਉੱਥੇ ਹੀ ਹੋ ਗਈ। ਅੱਛਾ, ਕਿਹੜੇ ਪਿੰਡ ਹੋਈ ਸੀ ਉਹਦੀ ਸ਼ਾਦੀ? ਉਹ ਪਿੰਡ ਸਾਡੇ ਤੋਂ ਕਾਫੀ ਦੂਰ ਸੀ। ਉਟਾਵੜ ਉਹਦਾ ਨਾਮ ਜੀ ਜੀ? ਉਟਾਵੜ। ਉਟਾਵੜ। ਅਟਾਵੜ। ਹਾਂ। ਉਹ ਤਹਿਸੀਲ ਕਿਹੜੀ ਸੀ ਉਹਦੀ? ਤਹਿਸੀਲ ਉਹਨਾਂ ਦੀ ਤਹਿਸੀਲ 9 ਜ਼ਿਲ੍ਹਾ ਗੁੜਗਾਵਾਂ। ਜ਼ਿਲ੍ਹਾ ਗੜਗਾਵਾਂ। ਤੁਹਾਡੀ ਤਹਿਸੀਲ ਕਿਹੜੀ ਸੀ? ਤੁਹਾਡਾ ਪਿੰਡ ਕਿਹੜਾ ਸੀ ਇੰਡੀਆ 'ਚ? ਸ਼ੇਖਪੁਰ। ਇੰਡੀਆ 'ਚ ਤੁਹਾਡਾ ਪਿੰਡ ਸ਼ੇਖਪੁਰ ਸੀ ਜੀ। ਨਾਲ ਕਿਹੜੇ ਪਿੰਡ ਸਨ? ਨਾਲ ਪਿੰਡ ਇੱਕ ਤੇ ਹਿੰਦੂਆਂ ਦਾ ਸੀ ਵੱਡਾ ਸਾਰਾ। ਹਿੰਦੂਆਂ ਦਾ ਪਿੰਡ ਸੀ ਵੱਡਾ ਸਾਰਾ। ਸਾਡੇ ਬਿਲਕੁਲ ਬੰਨੇ ਤੇ ਉਹ ਉਦੋਂ ਅੱਗੇ ਹਿੰਦੂ ਸਨ। ਸਾਡਾ ਆਖਰੀ ਪਿੰਡ ਸੀ ਮੁਸਲਮਾਨਾਂ ਦਾ। ਕੀ ਨਾਂ ਸੀ ਹਿੰਦੂਆਂ ਦੇ ਪਿੰਡਾਂ ਦੇ? ਕੁਲਹਾੜੀ। ਉਹਦਾ ਨਾਂ ਸੀ ਕੁਲਹਾੜੀ। ਹੋਰ ਹਾੜੀ। ਕਿਹੜੇ ਕਿਹੜੇ ਪਿੰਡ ਸਨ? ਕੋਈ ਯਾਦ ਹੈ? ਪਿੰਡ ਨਹੀਂ ਮੈਨੂੰ ਯਾਦ। ਅੱਛਾ, ਤੁਹਾਡਾ ਪਿੰਡ ਸ਼ੇਖਪੁਰ। ਠੀਕ ਹੈ। ਤੇ ਨਾਲ ਹਿੰਦੂਆਂ ਦਾ ਪਿੰਡ ਸੀ ਗੜਗਾਵੀ। ਠੀਕ ਹੈ। ਤੁਹਾਡੇ ਪਿੰਡ ਦੇ ਕਿਹੜੇ ਪਾਸੇ ਹਿੰਦੂਆਂ ਦਾ ਪਿੰਡ ਗੜਗਾਵੀ ਸੀ? ਐਸੇ ਰੋਕ ਜਿਸ ਸਮੇਂ ਪਹਾੜ ਪਾਸੇ। ਠੀਕ ਹੈ। ਤੁਹਾਡੇ ਪਿੰਡ ਦੇ ਵਿੱਚ ਮੁਸਲਮਾਨਾਂ ਦੇ ਕਿੰਨੇ ਕੁ ਘਰ ਸਨ? ਸਾਰੇ ਮੁਸਲਮਾਨ ਸਨ। ਕਿਹੜੀ ਬਰਾਦਰੀ ਸੀ? ਸਾਰੇ ਇੱਕੋ ਹੀ ਬਰਾਦਰੀ ਸੀ। ਕਿਹੜੀ? ਮਿਓ ਬਰਾਦਰੀ। ਮਿਓ ਰਾਜਪੂਤ। ਅੱਛਾ ਠੀਕ ਹੈ, ਸਹੀ। ਮੇਵਾਤ ਤੇ ਇੱਕ ਇਲਾਕੇ ਦਾ ਨਾਮ ਹੈ। ਮੌਲਾਨਾ ਲਿਆਜ਼ ਸਨ ਉੱਥੋਂ ਦੇ ਮੇਵਾਤ ਦੇ ਜਿਹੜੇ ਤਬਲੀਗੀ ਜਮਾਤ ਦੇ ਬਾਨੀ ਸਨ। ਮੌਲਾਨਾ ਲਿਆਜ਼ ਰਹਿਮਤੁल्लाह अलैह ਉਹ ਮੇਵਾਤ ਦੇ ਸਨ। ਉਸ ਇਲਾਕੇ ਦੇ ਲੋਕਾਂ ਨੂੰ ਮੇਵਾਤੀ ਕਿਹਾ ਜਾਂਦਾ ਹੈ। ਤੇ ਉਸ ਇਲਾਕੇ 'ਚ ਜ਼ਿਆਦਾ ਹੈ ਵੀ ਰਾਜਪੂਤ ਸਨ। ਮੌਲਾਨਾ ਲਿਆਜ਼ ਰਹਿਮਤੁल्लाह अलैह ਇਹ ਵੀ ਰਾਜਪੂਤ ਸਨ। ਇੰਜੀ ਹੈ। ਦੇਖੋ ਅੱਲਾ ਨੇ ਤੁਹਾਡੇ ਖਾਨਦਾਨ ਕੋਲੋਂ ਕਿੰਨਾ ਉੱਚਾ ਕੰਮ ਲਿਆ। ਪੂਰੀ ਦੁਨੀਆ ਤੇ ਤੁਹਾਡੇ ਖਾਨਦਾਨ ਦੀਆਂ ਜਿਹੜੀਆਂ ਆਵਾਜ਼ ਚੱਲਦੀ ਪਈ ਹੈ। ਅੱਛਾ ਜੀ, ਗੱਲ ਹੋ ਰਹੀ ਸੀ ਤੁਹਾਡੇ ਪਿੰਡ ਦੀ। ਜੀ। ਤੁਹਾਡੇ ਤਾਏ ਚਾਚੇ ਕਿੰਨੇ ਸਨ? ਮੇਰੇ ਤਾਏ ਸਨ 1 2 3। ਮੇਰਾ ਅੱਬਾ ਸਾਰਿਆਂ ਨਾਲੋਂ ਛੋਟਾ ਸੀ। 4 ਭਰਾ ਸੀ। 3 ਭਰਾ ਸਨ। 2 ਵੱਡੇ, ਉਹਨਾਂ ਦੇ ਨਾਂ ਕੀ ਸਨ? ਇੱਕ ਦਾ ਨਾਮ ਸੀ ਉਹ ਲੰਬੜਦਾਰ ਸੀ ਉਮਰਾਓ। ਉਹਨਾਂ ਦਾ ਪਿਓ ਦਾ ਨਾਮ। ਅੱਛਾ, ਪਿੰਡ ਦੇ ਵਿੱਚ ਕਿੰਨੇ ਨੰਬਰਦਾਰ ਸਨ? 2। ਦੂਸਰਾ ਨੰਬਰਦਾਰ ਕਿਹੜਾ ਸੀ? ਦੂਸਰਾ ਨੰਬਰਦਾਰ ਪਛੇ ਦੇ ਸਨ। 5 ਟਾਬਰੀਆਂ ਸਨ ਸਾਡੀਆਂ। ਅੱਛਾ ਜੀ। ਤੇ ਉਹ ਇੱਕ ਟਾਬਰੀ ਵੱਖਰੀ ਸੀ। ਅੱਛਾ ਜੀ। ਤੇ 4 ਵੱਖਰੀਆਂ ਸਨ। 4 ਇਕੱਠੀਆਂ ਸਨ, ਉਹ ਇੱਕ ਵੱਖਰੀ ਸੀ। ਠੀਕ ਹੈ। ਨੰਬਰਦਾਰ 2 ਸਨ। ਜ਼ਮੀਨ ਤੋਂ ਸਭ ਤੋਂ ਵੱਡੀ ਕਿਹਦੀ ਸੀ? ਜ਼ਿਆਦਾ ਕਿਹਦੀ ਸੀ? ਜ਼ਮੀਨ ਸਾਰਿਆਂ ਦੀ ਇੱਕੋ ਜਿਹੀ 100 ਕਿੱਲਾ ਸਾਰਿਆਂ ਨੂੰ ਜ਼ਮੀਨ ਸੀ। ਅੱਛਾ ਜੀ। 4 ਮੁਰੱਬੇ ਸਾਰੀਆਂ ਟਾਬਰੀਆਂ ਦੀ ਸੀ। ਠੀਕ ਹੈ। ਇੱਕ ਹੀ ਸਾਡਾ ਦਾਦਾ ਸੀ ਸਾਰਿਆਂ ਦਾ। ਅੱਛਾ ਉਹ ਇਕੱਲਾ ਹੀ ਜਦੋਂ ਹੈ ਸੀ
ਹਾਂ ਹਾਂ ਉਹ ਵੱਖਰਾ ਤੇ ਉਹਨੂੰ ਫਿਰ ਉਹ ਆਖਣ ਲੱਗੀ, ਉਹ ਸਾਡੀ ਜਿਹੜੀ ਦਾਦੀ ਹੈ ਉਹਨੇ ਆਖਿਆ ਵੀ ਇਹ ਇਕੱਲੇ ਦਾ ਕੀ ਹੈ। ਉਹ ਜਾ ਕੇ ਅੱਗੇ ਗਿਆ, ਅਗਲੇ ਇੱਕ ਪਿੰਡ ਸੀ ਵੱਡਾ ਸਾਰਾ ਵੱਡਾ ਸਾਰਾ ਪਿੰਡ, ਮੈਨੂੰ ਨਾਂ ਹੀ ਉਹਦਾ ਭੁੱਲ ਗਿਆ। ਉੱਥੋਂ ਇੱਕ ਬੱਚਾ ਲੈ ਆਏ। ਅੱਛਾ ਹੋਰ ਉਹ 5 ਹੋ ਗਏ ਤੇ ਫਿਰ 5 ਹੋ ਗਏ ਮੇਨ ਉੱਥੇ 500 ਸਾਡੇ ਕਿੱਲਾ ਸੀ, 100 ਕਿੱਲਾ ਇੱਕ ਟੱਬ। ਬਾਗ ਬੂਗ ਵੀ ਹੈ ਸਨ ਕੋਈ? ਬਾਗ ਨਹੀਂ, ਇਹ ਬੂਟੇ ਉਂਝ ਹੈ ਸਨ। 2 ਨੰਬਰਦਾਰ ਸਨ। ਦੋਨੋਂ ਠੀਕ ਹੈ। ਪਿੰਡ ਲਹਿੰਦੇ ਪਾਸੇ ਸੀ ਕਬਰਸਤਾਨ। ਤੁਹਾਡਾ ਘਰ ਕਿੱਥੇ ਇੱਕ ਕਰਕੇ ਸੀ ਪਿੰਡ ਦੇ ਵਿੱਚ? ਬਾਰ ਬਾਰ ਲਾਗੇ ਨਿਸ਼ਾਨ ਸਾਡੇ ਪਿੰਡ ਘਰ ਤੋਂ ਉਧਰ ਹੀ ਸ਼ੁਰੂ ਫਿਰ ਹੁੰਦਾ ਸੀ, ਜਿਹੜਾ ਸ਼ਹਿਰ ਜਾਣਾ ਸੀ ਰਸਤਾ ਜਿਹੜਾ ਸੀ ਨਾ ਅੱਗੇ ਆਈ ਸੀ। ਸਭ ਤੋਂ ਪਹਿਲਾਂ ਸਾਡਾ ਖੂਹ ਹੁੰਦਾ ਸੀ। ਖੂਹ ਸਨ ਉੱਥੇ ਚਰਸੇ ਦੇ ਜੋਗਾਂ ਨਾਲ ਪਾਣੀ ਕੱਢੀ ਦਾ। ਲਾਗੇ ਕੋਈ ਨਿਸ਼ਾਨੀ ਘਰ ਦੀ? ਨਿਸ਼ਾਨੀ ਬੜੀ ਵੱਡੀ ਸੀ, ਇੱਕ ਸ਼ਰੀ ਦਾ ਦਰਖਤ ਸੀ ਬੜਾ ਵੱਡਾ ਤੁਹਾਡੇ ਘਰ ਦੇ ਵਿੱਚ? ਬਾਗ ਵਾਲਾ ਸਾਡੀ ਪੈਲੀ ਸੀ। ਉਹਦੇ ਨਾਲ ਹੀ ਘਰ ਸੀ? ਉਹਦੇ ਨਾਲ ਰਸਤਾ ਸੀ। ਅੱਛਾ ਅੱਛਾ। ਉਹਦੇ ਨਾਲ ਖੂਹ ਸੀ, ਉਹ ਦੂਰਾਂ ਸਾਡਾ। ਉਹਦੇ ਨਾਲ ਖੂਹ ਬਣਾਈ ਦੇ ਸਨ। ਉਹਦੇ ਨਾਲ ਹੀ ਖੂਹ ਸੀ? ਅੱਛਾ। ਉੱਥੋਂ ਹੀ ਸਾਡੀ ਜ਼ਮੀਨ ਸ਼ੁਰੂ ਹੁੰਦੀ ਸੀ। ਅੱਛਾ। 5 ਟਾਬਰੀਆਂ ਹਨ, 500 ਕਿੱਲਾ ਰਕਬਾ ਸੀ ਸਾਡੇ ਪਿੰਡ ਦਾ, 100 ਟਾਬਰੀ ਦਾ। ਹੁਣ ਤੇ ਉਹ ਮਰਲੀਆਂ ਚ ਆ ਗਈ, ਹਾਂ ਯੂਨਿਟ ਘੱਟ ਉੱਥੇ ਕਰਾ ਲੈ ਤੇ ਸਾਨੂੰ ਇੱਥੇ ਘੱਟ ਲੱਭੀ। ਇੱਥੇ ਦਾ ਐਕ ਚੱਕ ਦਾ ਯੂਨਿਟ ਤੇ ਉੱਥੇ ਘੱਟ ਸੀ, ਜਾਣ ਕੇ ਰਕਬਾ ਘਟਾਇਆ ਸੀ। ਮਸਜਿਦਾਂ ਕਿੰਨੀਆਂ ਸਨ ਪਿੰਡ 'ਚ? ਮਸਜਿਦ ਦੀ ਕੋਈ ਸੀ। ਕਦੀ ਪਿੰਡ ਵੇਖਣ ਗਏ ਕੋਈ ਬਜ਼ੁਰਗ? ਗਏ ਨੇ, ਮੇਰਾ ਬੱਚਾ ਹੋ ਕੇ ਆਇਆ ਕਈ ਵਾਰੀ, ਮੈਂ ਨਹੀਂ ਗਿਆ। ਪਿੰਡੋਂ ਆਪਣੇ ਹੋ ਕੇ ਆਇਆ। ਉੱਥੇ ਹੁਣ ਕਿਹੜੀ ਬਰਾਦਰੀ ਦੇ ਤੇ ਕਿੱਥੋਂ ਕਿੱਥੋਂ ਦੇ ਜਾ ਕੇ ਬੈਠੇ ਨੇ? ਉਹ ਸਾਰੇ ਉੱਥੇ ਇੱਕ ਚਮਾਰ ਸੀ ਹਿੰਦੂ। ਅੱਛਾ। ਉਹ 2 ਭਰਾ ਸਨ, ਉਹਨਾਂ ਨੇ ਉਹ ਰਕਬਾ ਸਾਡਾ ਉਸ ਵੇਲੇ ਉਸ ਤਰ੍ਹਾਂ ਹੀ ਵਾਇਆ ਖਾਂਦੇ ਰਹੇ। ਉਦੋਂ ਬਾਅਦ ਸਿੱਖ ਮੀਆਂ ਵਾਲੀ ਦੇ ਸਿੱਖ ਨੇ ਰਕਬਾ ਉੱਥੇ ਲਾਟ ਕੀਤਾ ਸਾਡਾ ਪਿੰਡ। ਉਹ ਮੀਆਂ ਵਾਲੀ ਦਾ ਸਿੱਖ ਹੈ? ਮੀਆਂ ਵਾਲੀ ਦਾ। ਅੱਛਾ। ਉਹਨੇ ਫਿਰ ਉਹ ਵੇਖ ਕੇ ਦੂਰ ਤੇ ਉਹ ਰਕਬਾ ਉਹਨਾਂ ਨੇ ਪੈਸੇ ਬਣਾ ਲਿਆ, ਉਹਨਾਂ ਹੀ ਖਰੀਦ। ਅੱਛਾ, ਚਮਾਰਾ ਨੇ ਉਹ ਖਰੀਦ ਲਿਆ। ਉਹ ਵੱਡੇ ਸਾਰੇ ਜ਼ਿਮੀਂਦਾਰ ਬਣ ਗਏ। ਨਾਲੇ ਜਿਹੜੇ ਲੋਕ ਗਏ ਹਨ ਛੱਡ ਕੇ, ਉਹਦੀ ਜਿਹੜੀ ਸ਼ਹਿਰ ਲੁੱਟੀ ਲੁਟਾਈ ਸਭ ਕੁਛ ਉਹਨਾਂ ਨਾਲ ਹੀ ਸ਼ਹਿਰ ਸੀ। ਇੱਕ ਪਿੰਡ ਸ਼ਬਰਸ ਉਹਦਾ ਨਾਂ ਸੀ, ਉਹ ਬੜਾ ਵੱਡਾ ਪਿੰਡ ਸੀ। ਉੱਥੋਂ ਦੇ ਲੋਕ ਜਿਹੜਾ ਗਏ, ਸਾਡੇ ਜਿਹੜੇ ਗਏ, ਜਿਹੜਾ ਕੁਛ ਦੇ ਆਏ ਸਨ, ਰੱਖ ਆਏ ਸਨ ਕਿ ਸਾਨੂੰ ਰਾਹ 'ਚ ਦਿਓ ਜੀ, ਉਹ ਸਭ ਕੁਛ ਉਹਨਾਂ ਨੇ ਲਿਆ। ਮਾਲ ਡੰਗਰ ਗਾਈਆਂ ਬੱਚੇ ਸਭ ਉਹਨਾਂ ਰਕਬਾ ਖਰੀਦ ਲਿਆ। ਘਰ ਪੱਕਾ ਸੀ ਤੁਹਾਡਾ ਉਸ ਵਕਤ? ਕੱਚਾ ਸੀ? ਨਹੀਂ। ਪਿੰਡ 'ਚ ਘਰ ਪੱਕੇ ਕਿੰਨੇ ਸੀ? ਹੈ ਸਨ, ਸਾਡੇ ਵੀ ਸ਼ੁਰੂ ਕੀਤਾ ਸੀ ਬਜ਼ੁਰਗਾਂ ਨੇ। ਅੱਛਾ। ਪੱਥਰ ਲਿਆਉਂਦੇ ਸਨ, ਪੱਥਰਾਂ ਦਾ ਮਕਾਨ ਸਾਡੇ ਬਣਦਾ ਸੀ। ਅੱਛਾ ਅੱਛਾ ਅੱਛਾ। ਤੇ 2 ਊਠ ਲੈ ਸਨ ਅਸਾਂ ਹੁਣ, ਤੇ ਪੱਥਰ ਬੇਸ਼ੁਮਾਰ ਇਕੱਠਾ ਹੋਇਆ ਸੀ, ਹਰ ਸ਼ੈ ਇਕੱਠੀ ਹੋਈ ਸੀ ਮਕਾਨ ਬਣਾਉਣ ਵਾਸਤੇ। ਬਣਾਉਣਾ ਨਸੀਬ 'ਚ ਨਹੀਂ ਹੋਇਆ ਤੇ ਜਿਨ੍ਹਾਂ ਬਣਾਏ ਉਹਨਾਂ ਨੂੰ ਵਸਣਾ ਨਸੀਬ ਨਹੀਂ ਹੋਇਆ। ਅੱਲਾ ਦੀਆਂ ਕੁਦਰਤਾਂ ਨੇ, ਇਹ ਫੈਸਲੇ ਮੇਰੇ ਅੱਲਾ ਦੇ ਨੇ। ਇਨਸਾਨ ਦੀ ਸੋਚ ਕੁਛ, ਅੱਲਾ ਦੇ ਫੈਸਲੇ ਕੁਛ। ਜਿਸ ਟਾਈਮ ਤੁਹਾਡਾ ਬੱਚਾ ਉੱਥੇ ਗਿਆ ਹੈ ਪਿੰਡ ਆਪਣੇ, ਉੱਥੇ ਜਾ ਕੇ ਆਪਣਾ ਘਰ ਪਛਾਣ ਲਿਆ ਇਹਨੇ? ਨਹੀਂ, ਘਰ ਸਾਰੇ ਨੇ ਕਿੱਥੇ ਪਛਾਣਨਾ। ਕਿਹੜੇ ਸੰਨ 'ਚ ਗਿਆ ਸੀ? 35-40 ਸਾਲ ਉਦੋਂ ਗਿਆ ਸੀ? ਕੀ ਦੱਸਦਾ ਜਿਸ ਟਾਈਮ ਉੱਥੇ ਮਿਲ ਕੇ ਅਸੀਂ ਜਿਹੜਾ ਇੱਕ ਬੰਦਾ ਉਦੋਂ ਬੰਦੇ ਹੈ ਸਨ ਸਾਡੇ ਪਿੰਡ 'ਚ ਵੀ। ਉਦੋਂ 1-2 ਘਰ ਹੈ ਸੀ, ਉਹਨਾਂ ਨੂੰ ਮਿਲ ਕੇ ਆਇਆ। ਅੱਗੇ ਆਪਣੇ ਮਾਮਿਆਂ ਨੂੰ ਮੁਸਲਮਾਨ ਉੱਥੇ ਰਹਿ ਨਹੀਂ ਗਿਆ? ਨਹੀਂ। ਤੁਹਾਡੇ ਪਿੰਡ ਦਾ? ਸਾਡੇ ਪਿੰਡ ਦਾ ਕੋਈ ਆ ਗਏ ਤੇ ਤੁਹਾਡਾ ਕੋਈ ਰਿਸ਼ਤੇਦਾਰ ਉੱਥੇ ਕਿਸੇ ਲਾਗੇ ਪਿੰਡ 'ਚ ਰਹਿੰਦਾ? ਰਿਸ਼ਤੇਦਾਰ ਤਾਂ ਹੈ ਨਾ ਹਜੇ ਵੀ? ਆਹੋ। ਅੱਛਾ, ਉਹ ਕਿਹੜੇ ਪਿੰਡਾਂ 'ਚ ਨੇ? ਉਹ ਅੱਗੇ ਨੇ ਪਿੰਡ ਵੱਡੇ ਪਹਾੜਾਂ ਦੇ ਕੋਲ, ਟਾਵਰ ਘੋੜਾਉਲੀ। ਉਹ ਸਾਡੇ ਉੱਥੇ ਮੇਰੇ ਨਾਨਕੇ ਵੀ ਸਨ, ਮੇਰਾ ਭਾਈ ਵੀ ਉੱਥੇ ਰਿਹਾ। ਹੁਣ ਉਹਨਾਂ ਆਉਣਾ ਕੋਈ 5-7 ਜੀਆਂ ਨੇ, ਸਾਰਾ ਟੱਬਰ ਹੀ ਆ ਰਿਹਾ। ਤੁਹਾਡੇ ਵੱਡੇ ਭਰਾ ਦੀ ਜਿਸ ਟਾਈਮ ਇੱਥੇ ਗਿਆ ਆਪਣੇ ਪਿੰਡ ਰਾਤ ਰਿਹਾ? ਇਹ ਕੌਣ? ਤੁਹਾਡਾ ਬੇਟਾ? ਨਹੀਂ। ਹਾਂਜੀ। ਉਹ ਹੋਰ ਹੀ ਕਿਸੇ ਪਿੰਡ ਰਾਤ ਰਿਹਾ। ਅੱਛਾ, ਇੱਥੇ ਕੋਈ ਮੁਸਲਮਾਨ ਨਹੀਂ ਸੀ ਹੈਗਾ ਤੁਹਾਡੇ ਪਿੰਡ? ਨੋ, ਸਿਰਫ ਚਮਾਰ ਸਨ? ਉਹ ਹੀ ਸਨ। ਅੱਛਾ, ਉਹਨਾਂ ਨੂੰ ਜਿਸ ਟਾਈਮ ਇਹਨਾਂ ਨੇ ਦੱਸਿਆ ਜਾ ਕੇ, ਤਾਂ ਕੀ ਉਹਨਾਂ ਦਾ ਰਵੱਈਆ ਸੀ
ਨਹੀਂ ਇਹਦੇ ਨਾਲ ਤੇ ਠੀਕ ਉਹਨਾਂ ਬੜੀ ਉਹ ਕੀਤਾ ਹੈ ਤਾਂ ਮਹਿਮਾਨ ਨਵਾਜ਼ੀ ਕੀਤੀ। ਪਰ ਇਹ ਠਹਿਰਿਆ ਨਹੀਂ, ਰਾਤ ਨਹੀਂ ਉੱਥੇ ਰਿਹਾ। ਪਿੰਡ ਦੀਆਂ ਕਿਹੜੀਆਂ ਨਿਸ਼ਾਨੀਆਂ ਮੌਜੂਦ ਸਨ? ਉਹ ਤੇ ਜਿਹੜੀਆਂ ਸਨ ਨਾ, ਉਹ ਘਰ ਵੀ ਜਿਹੜੇ ਪੱਕੇ ਸਨ, ਉਹ ਵੀ ਜਿਹੜਾ ਸਾਡੇ ਉਹ ਸਮਾਨ ਪਿਆ ਸੀ ਉਹ ਵੀ ਤੇ ਅਸੀਂ ਉਹਨੇ ਵੇਖਿਆ ਖੂਬ ਪੱਕੇ ਸਨ ਸਾਡੇ। ਤੇ ਉਹ ਜਿਹੜਾ ਸਾਡਾ ਵੱਡਾ ਸਾਰਾ ਦਰਖਤ ਸੀ ਸ਼੍ਰੀ ਦਾ, ਉਹ ਵੱਡਾ ਸੀ, ਉਹਦੇ ਕੋਲ ਰਾਹ ਆਉਂਦਾ ਉਹ ਠੀਕ ਠਾਕ ਸੀ ਅਜੇ। ਅੱਛਾ, ਜਿਸ ਟਾਈਮ ਉੱਥੋਂ ਚੱਲੇ, ਹੁਣ ਗੱਲ ਕਰਨੇ ਜੀ ਉੱਥੋਂ ਦੇ ਹਿਜਰਤ ਦੀ ਜੀ। ਜਿਸ ਟਾਈਮ ਉੱਥੋਂ ਹਿਜਰਤ ਕਰਨ ਲੱਗੇ, ਤੁਹਾਨੂੰ ਕਿੰਨੇ ਕੁ ਦਿਨ ਪਹਿਲੇ ਪਤਾ ਚੱਲਿਆ ਕਿ ਇੱਥੋਂ ਹੁਣ ਜਾਣਾ ਪੈਣਾ ਬਜ਼ੁਰਗਾਂ ਨੂੰ, ਤੁਹਾਡੇ ਖਾਨਦਾਨ ਨੂੰ? ਨਹੀਂ ਉਹ ਤੇ ਮੈਂ ਉਦੋਂ ਐਡਾ ਸਿਆਣਾ ਵੀ ਨਹੀਂ ਸਾਂ, ਉਂਝ ਪਤਾ ਸਾਨੂੰ ਲੱਗ ਗਿਆ ਸਾਰਿਆਂ ਨੇ, ਲੋਕਾਂ ਨੇ ਡੰਗਰ ਕਿਸੇ ਨੇ ਘੋੜੇ ਤੇ ਸਮਾਨ ਰੱਖ ਲਿਆ, ਕਿਸੇ ਉੱਥੇ ਹੀ ਛੱਡ ਆਇਆ। ਅਸੀਂ ਸਾਰੀਆਂ ਮੱਝਾਂ ਗਾਈਆਂ ਉੱਥੇ ਹੀ ਹੋਰ ਛੱਡ ਆਏ। ਅੱਛਾ, ਕੋਈ ਸ਼ੈ ਨਹੀਂ ਜਾਂਦੀ। ਤੇ ਆ ਕੇ ਅਸੀਂ ਰੇਲ 'ਚ ਬੈਠੇ, ਸੋਨਾ ਕਿਹੜੀ ਜਗ੍ਹਾ ਤੋਂ ਟ੍ਰੇਨ ਤੇ ਬੈਠੇ? ਸੋਨਾ ਸ਼ਹਿਰ। ਸੋਨਾ ਸ਼ਹਿਰ। ਤੁਹਾਡੇ ਤੋਂ ਸੋਨਾ ਸ਼ਹਿਰ ਕਿੰਨੀ ਕੁ ਦੂਰ ਸੀ? ਅਸੀਂ ਕੋਈ 10-12 10-12 ਮੀਲ। 10-12 ਮੀਲ ਫਿਰ ਤੁਸੀਂ ਸਫ਼ਰ ਕਿਸ ਤਰ੍ਹਾਂ ਪੈਦਲ ਹੀ ਕੀਤਾ? ਤੇ ਡੰਗਰ ਕੋਈ ਮਾਲ? ਡੰਗਰ ਛੱਡਿਆ, ਡੰਗਰ ਛੱਡਦੇ, ਬੂਹੇ ਖੁੱਲੇ, ਡੰਗਰ ਵੀ ਖੁੱਲੇ, ਹਮੇਸ਼ਾ ਲਈ ਅੱਲਾ ਹਾਫਿਜ਼ ਕਹਿ ਦਿੱਤਾ। ਜਿਸ ਟਾਈਮ ਪਿੰਡੋਂ ਨਿਕਲੇ, ਮਾਈਆਂ ਜਿਹੜੀਆਂ ਸਨ ਜਾਂ ਤੁਹਾਡੇ ਬਜ਼ੁਰਗ ਸਨ, ਤੁਹਾਨੂੰ ਤੇ ਇੰਨਾ ਹੈ ਨਹੀਂ ਸੀ ਨਾ, ਨਾਲੇ ਮੁੰਡੇ ਖੁੰਡੇ ਸਨ, ਉਹ ਕਹਿੰਦੇ ਖੈਰ ਸੱਲਾ ਜਾ ਕੇ ਬਣਾ ਲਾਂਗੇ। ਲੇਕਿਨ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਘਰ ਬਣਾਇਆ ਹੋਵੇ, ਤਕਲੀਫ ਤਾਂ ਬੜੀ ਹੁੰਦੀ। ਤਕਲੀਫ ਤਾਂ ਬੜੀ ਸੀ ਤੇ ਪਿਆਰ ਵੀ ਬੜਾ ਸੀ। ਪਿੱਛੇ ਮੁੜ ਕੇ ਵੇਖਦੇ, ਰੋਂਦੇ। ਸਾਡੇ ਬਜ਼ੁਰਗ ਤੇ ਆਉਂਦੇ ਹੀ ਨਹੀਂ ਸਨ। ਅੱਛਾ, ਬਸ ਦਾਣਾ ਪਾਣੀ ਲੈ ਜਿਸ ਟਾਈਮ ਨਿਕਲੇ ਰੋਂਦੇ ਸੀ, ਪਿੱਛੇ ਦੇਖਦੇ ਸੀ। ਹਾਂਜੀ। ਸੋਨਾ ਸ਼ਹਿਰ ਤੋਂ ਟ੍ਰੇਨ, ਉਦੋਂ ਤੇ ਲੜਾਈ ਜੀ ਹੋ ਰਹੀ ਸੀ, ਅੱਗ ਲਾਉਂਦੇ ਸਨ ਇੱਕ ਦੂਜੇ ਦੇ ਪਿੰਡਾਂ ਨੂੰ। ਅਸੀਂ ਬਾਹਰ ਨਿਕਲਿਆ ਰਾਤ ਨੂੰ, ਜਿਸ ਵੇਲੇ ਅਸੀਂ ਪਹਾੜੀ ਤੇ ਜਾ ਕੇ ਚੜ੍ਹਿਆ ਤੇ ਰਾਤ ਨੂੰ ਸਾਡੇ ਪਿੰਡ ਨੂੰ ਵੀ ਅੱਗ ਲੱਗ ਗਈ। ਅੱਛਾ। ਮਤਲਬ ਕਿ ਤੁਸੀਂ ਉੱਥੋਂ ਨਿਕਲੇ, ਪਹਾੜੀ ਤੇ ਚੜ੍ਹ ਗਏ, ਤੁਹਾਡੇ ਲਾਗੇ ਪਹਾੜੀਆਂ ਸੀ? ਅੱਗੇ ਪਹਾੜ ਸੀ ਆ। ਅੱਛਾ, ਉੱਥੇ ਹੀ ਜਾ ਕੇ ਰਹਿਣ ਰਾਤ, ਤੇ ਰਾਤ ਨੂੰ ਵੇਖਿਆ ਅੱਗ ਵੱਲ ਗਈ ਤੁਹਾਡੇ ਪਿੰਡ ਨੂੰ। ਇਹ ਸੌਣ ਤੋਂ ਫਿਰ ਟ੍ਰੇਨ ਤੇ ਬੈਠੇ? ਤਾੜੂ ਲਫਜੇ ਤਾੜੂ ਤੋਂ ਆ ਕੇ ਹੀ ਰੇਲ 'ਚ ਬਹਿ ਗਏ। ਤਾੜੂ? ਅੱਛਾ। ਸਾਰਾ ਕਬੀਲਾ ਖਰੀਅਤ ਨਾਲ ਕਿਹੜੀ ਜਗ੍ਹਾ ਤੇ ਫਿਰ ਪਹੁੰਚਿਆ? ਨਹੀਂ, ਅਸੀਂ ਆਏ ਆ ਮੁਲਤਾਨ। ਉੱਥੇ ਮੁਲਤਾਨ ਜਾ ਕੇ 1 ਸਾਲ ਰਹੇ। ਆੜੂ ਤੋਂ ਟ੍ਰੇਨ ਚੱਲੀ ਤੇ ਸਿੱਧੀ ਮੁਲਤਾਨ ਪਹੁੰਚੀ? ਮੁਲਤਾਨ ਹੀ ਆ ਕੇ ਟ੍ਰੇਨ, ਉਸੇ ਟ੍ਰੇਨ ਤੋਂ। ਅੱਛਾ, ਸਾਰਾ ਕਬੀਲਾ ਖਰੀਅਤ ਨਾਲ ਚੱਲ ਪਹੁੰਚ ਗਿਆ ਸਾਰਾ। ਰਸਤੇ ਦੇ ਵਿੱਚ ਕੋਈ ਹਮਲਾ ਨਹੀਂ ਸਾਡੇ ਤੇ ਨਹੀਂ ਹੋਇਆ। ਹੁਣ ਜਿਹੜੇ ਬੰਦੇ ਸੜਕ ਤੇ ਬਾਹਰ ਰਹਿ ਗਏ ਨੇ ਜਾਂ ਰੇਲ ਤੋਂ ਜਿਹੜਾ ਲੈ ਗਿਆ, ਉਹਨੂੰ ਮਾਰਦੇ ਸਨ ਤੇ ਸਿੱਖ ਹੀ ਮਾਰਦੇ ਸਨ। ਕੀ ਮਾਰਦੇ? ਦੂਸਰਾ ਹਿੰਦੂ ਨਹੀਂ ਮਾਰਦਾ। ਅੱਛਾ, ਹਿੰਦੂ ਕਿਉਂ ਨਹੀਂ ਸੀ ਮਾਰਦਾ? ਉਹਦੀ ਵਜ੍ਹਾ ਕੀ? ਬਸ ਉਹ ਨਹੀਂ ਸੁਣੇਦਾ। ਦੋਵਾਂ 'ਚ ਜ਼ਾਲਮ ਕਿਹੜਾ ਸੀ? ਸਿੱਖੀ ਜ਼ਿਆਦਾ। ਬਾਹਮਣ ਜਿਹੜੇ ਖੱਤਰੀ ਸਨ ਜਾਂ ਦੂਸਰੇ ਹਿੰਦੂ ਸਨ, ਉਹ ਨਹੀਂ ਸਨ ਕਿਸੇ ਨੂੰ ਮਾਰਦੇ। ਬਿਲਕੁਲ ਸਿੱਖ ਮਾਰਦੇ ਸਨ। ਅਸੀਂ ਮੁਲਤਾਨ 1 ਸਾਲ ਰਹੇ। ਫਿਰ ਬਾਰਗਾਂ 'ਚ ਰਾਸ਼ਨ ਮਿਲਦਾ ਸੀ। ਲਿਆਕਤ ਅਲੀ ਖਾਂ ਬਾਰਗਾਂ ਚੈੱਕ ਕਰਦਾ ਸੀ, ਬਾਰਗਾਂ ਵਹਿੰਦਾ ਸੀ। ਤੇ ਉਹ ਮੁੰਡਾ ਇਦਰੀਸ ਸੀ, ਉਹਦਾ ਪਿਓ ਤੇ ਬਣਿਆ ਸੀ ਰਾਸ਼ਨ ਬਾਰਗਾਂ। ਬਾਅਦ ਦੇ ਵਿੱਚ ਫਿਰ ਤੁਸੀਂ ਮੁਲਤਾਨ ਤੋਂ ਇੱਥੇ ਆ ਗਏ? ਮੁਲਤਾਨ 'ਚ ਫਿਰ ਅਸੀਂ ਆਏ ਹਾਂ ਸਿਆਲਕੋਟ ਮਹੀਨਾ ਰਹੇ। ਫਿਰ ਸਮੜਿਆ ਫਿਰ ਦਾਣਾ ਪਾਣੀ ਇੱਥੇ ਲਾਇਆ। ਜਦੋਂ ਅਸੀਂ ਇੱਥੇ ਆਏ ਹਾਂ, ਉਦੋਂ ਮਕਈਆਂ ਐਡੀ ਛੱਲੀ ਲੱਗੀ ਸੀ, ਕਮਾਦ ਸਨ। ਇੱਕ ਟੱਕ ਜੋ ਹਰ ਘਰ ਨੂੰ ਮਿਲੀ ਹੈ ਤੇ ਇੱਕ ਮੱਝ ਸੱਜੀ ਇਹ ਸਿੱਖਾਂ ਦੀ ਇੱਥੇ ਜਿਹੜੀ ਫੜੀ ਆ ਇਹਨਾਂ ਰੱਖੀਆਂ ਸਨ। ਉਸ ਵਕਤ ਇੱਥੇ ਜਿਹੜਾ ਜ਼ਿੰਮੇਦਾਰ ਕਿਹੜਾ ਬੰਦਾ ਸੀ ਜਿਹਨੇ ਪਿੰਡ 'ਚ ਆਉਣ ਵਾਲੇ ਮੁਹਾਜਰਾਂ ਨੂੰ ਸਮਾਨ ਦਿਆਨਤਦਾਰੀ ਦੇ ਨਾਲ ਤਕਸੀਮ ਕੀਤਾ? ਮਰ ਗਏ ਨੇ। ਕੀ ਨਾਮ ਸੀ ਉਹਨਾਂ ਬਜ਼ੁਰਗਾਂ ਦੇ? ਉਹਦਾ ਬਜ਼ੁਰਗਾਂ ਦਾ ਨਾਮ ਚੰਗਾ ਭਲਾ ਸੀ, ਪਰ ਉਹ ਤੇ ਫੌਤ ਹੋ ਗਏ। ਉਹਨਾਂ ਦੇ ਅੱਗੋਂ ਬੱਚਿਆਂ ਦੇ ਨਾਂ? ਉਹਨਾਂ ਦੇ ਬੱਚੇ ਵੀ ਇੱਥੋਂ ਟੁਰ ਗਏ ਲਾਹੌਰ। ਕਿਹੜੀ ਬਰਾਦਰੀ ਸੀ ਉਹਨਾਂ ਦੀ? ਉਹ ਮਿਸਤਰੀ ਸਨ। ਮਿਸਤਰੀ ਸਨ? ਜੱਟ ਮੁਸਲਮਾਨ ਕੋ ਨਹੀਂ ਸਨ ਉਸ ਵਕਤ ਇੱਥੇ? ਹੋਟਲ ਬਾਤ ਢਿੱਲੂ ਰਹੇ ਨੇ ਨਾ ਇੱਥੇ। ਅੱਛਾ। ਲੱਗਣ ਸਿਰਫ ਜਿਹੜਾ ਹੈ ਨਾ, ਇਹ ਸਿੱਖਾਂ ਦਾ ਪਿੰਡ ਸੀ।
ਢਿਲਮਾਂ 'ਚ ਕੋਈ ਨਹੀਂ ਬੰਦਾ ਠੀਕ। ਇੱਕ ਦੋ ਘਰ ਰਹੇ ਸੀ